ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਅਮਨਦੀਪ ਸਿੰਘ ਜੀ ਦਾ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ। ਮੈਂ ਅਮਰੀਕਾ ਕੈਨੇਡਾ ਚ ਵਸਦੇ ਕਈ ਸਿੱਖ ਲੀਡਰਾਂ ਨੂੰ ਇਹ ਸਵਾਲ ਕੀਤਾ ਹੈ ਜਿਹੜੇ ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਦੇ ਹਨ, ਪਰ ਇਹ ਸਵਾਲ ਸੁਣ ਕੇ ਉਹ ਚੁੱਪ ਕਰ ਜਾਂਦੇ ਹਨ। ਪਿੱਛੇ ਜੇ ਕੁਝ ਸਾਲ ਪਹਿਲਾਂ ਮੈਂ ਅਮਰੀਕਾ ਵਸਦੇ ਡਾਕਟਰ ਪਰਮਜੀਤ ਸਿੰਘ ਅਜਰਾਵਤ ਨੂੰ ਕੁਝ ਸਵਾਲ ਕੀਤੇ ਸਨ, ਜੋ ਕੁਝ ਇਸ ਤਰ੍ਹਾਂ ਹਨ। ਜੇ ਅਸੀਂ ਅਸਲ 'ਚ ਦੇਸ਼ ਚਾਹੁੰਦੇ ਹਾਂ ਤਾਂ ਅਸੀਂ ਕਿੰਨੇ ਕੁ ਕਾਬਲ ਬੱਚਿਆਂ ਨੂੰ ਅਮਰੀਕਾ ਦੀਆਂ ਟੌਪ ਯੂਨੀਵਰਸਿਟੀਆਂ 'ਚ ਪੜ੍ਹਨ ਲਈ ਪ੍ਰੇਰਦੇ ਹਾਂ ਜਾਂ ਉਹਨਾਂ ਦੀ ਕੋਈ ਮਦਦ ਕੀਤੀ ਹੈ, ਤੇ ਕਿੰਨੇ ਕੁ ਜੱਟ ਪਾਪੇ ਰਾਮਗੜੀਏ ਮਜ਼ਬੀ ਸਿਕਲੀਗੜ੍ਹ ਲੁਬਾਨਾ ਵੰਜਾਰਾ ਅਤੇ ਹੋਰਾਂ ਦੇ ਆਪਸ 'ਚ ਵਿਆਹ ਹੋਏ ਹਨ। ਮੈਂ ਇੱਥੇ ਕੁਝ ਹੋਰ ਵੀ ਸ਼ਾਮਲ ਕਰਨਾ ਚਾਹੁੰਦਾ ਹਾਂ। ਮੁਸਲਮਾਨਾਂ ਦਾ ਹਾਲ ਦੇਖ ਲਓ, ਗੁਆਂਢੀ ਮੁਲਕ ਪਾਕਿਸਤਾਨ 'ਚ ਹੀ ਦੇਖ ਲਓ, ਸ਼ੀਆ ਸੁੰਨੀ ਕੁੱਤਿਆਂ ਵਾਂਗ ਲੜਦੇ ਹਨ। ਈਰਾਨ ਅਤੇ ਇਰਾਕ 'ਚ ਆਪਸ 'ਚ ਕਿੰਨੀ ਨਫ਼ਰਤ ਹੈ। ਅੱਜ ਕੋਈ ਵੀ ਮੁਸਲਮਾਨ ਮੁਸਲਮਾਨ ਰਿਫਿਊਜੀਆਂ ਨੂੰ ਆਪਣੇ ਮੁਲਕ 'ਚ ਵੜਨ ਨਹੀਂ ਦਿੰਦਾ। ਕੇਵਲ ਈਸਾਈ ਮੁਲਕ ਹੀ ਮਦਦ ਕਰ ਰਹੇ ਹਨ। ਜਰਮਨ 8 ਲੱਖ ਰਿਫਿਊਜੀਆਂ ਨੂੰ ਸ਼ਰਨ ਦੇ ਰਿਹਾ ਹੈ। ਮੈਂ ਆਪਣੀ ਪੰਜਾਬੀ ਸਿੱਖਾਂ ਨਾਲ ਰਿਹਾ ਹਾਂ, ਜੱਟਾਂ ਨਾਲ ਵੀ, ਭਾਪਿਆਂ ਨਾਲ ਵੀ, ਰਾਮਗੜੀਆਂ ਨਾਲ ਵੀ। ਜਿੰਨੀ ਨਫ਼ਰਤ ਆਪਸ 'ਚ ਜਾਤ-ਪਾਤ ਦੇ ਨਾਮ ਤੇ ਕੀਤੀ ਜਾਂਦੀ ਹੈ, ਇਹ ਸ਼ੀਆ ਸੁੰਨੀ ਨਾਲੋਂ ਕਿਤੇ ਵੱਧ ਹੈ। ਮੁਸਲਮਾਨ ਹਮੇਸ਼ਾ ਮੁਸਲਮਾਨ ਦੀ ਮਦਦ ਕਰਦਾ ਹੈ, ਈਸਾਈ ਹਮੇਸ਼ਾ ਈਸਾਈ ਦੀ, ਹਿੰਦੂ ਹਮੇਸ਼ਾ ਹਿੰਦੂ ਦੀ। ਪਰ ਮੇਰੇ ਤਜਰਬੇ ਮੁਤਾਬਕ ਸਿੱਖ ਹਮੇਸ਼ਾ ਸਿੱਖ ਨੂੰ ਲੱਤ ਮਾਰਦਾ ਹੈ ਅਤੇ ਆਪਣੇ ਤੋਂ ਉੱਪਰਲੇ ਗੈਰ ਸਿੱਖ ਨੂੰ ਖੁਸ਼ ਕਰਦਾ ਹੈ। ਤੁਸੀਂ ਇੰਡੀਆ ਆ ਕੇ ਸਰਕਾਰੀ ਅਤੇ ਗੈਰ ਸਰਕਾਰੀ ਮਹਿਕਮਿਆਂ 'ਚ ਦੇਖ ਲਓ ਕੀ ਹਾਲ ਹੈ ਸਾਡਾ। ਜਿਵੇਂ ਤੁਸੀਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਜਾਓ, ਉੱਥੋਂ ਤੁਹਾਨੂੰ ਸਿੱਖਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਹੋ ਜਾਵੇਗਾ। ਜੀ ਡਾਕਟਰ ਸਾਹਿਬ। ਵੀਰ ਅਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਇਹ ਮੈਸੇਜ ਲਿਖਿਆ ਜੀ। ਕਿਉਂਕਿ ਅਸੀਂ ਡੇ ਟੂ ਡੇ ਬਹੁਤ ਸਾਰੀਆਂ ਲਿਖਤਾਂ ਜਿਨ੍ਹਾਂ ਨੂੰ ਵਿਚਾਰ ਅਧੀਨ ਲਿਆਉਂਦੇ ਹਾਂ, ਉਹਨਾਂ ਦੇ ਵਿੱਚ ਜ਼ਾਤ ਪਾਤ ਦਾ ਕਈ ਵਾਰ ਆਪਣੀ ਫੁੱਟ ਦਾ ਜ਼ਿਕਰ ਹੁੰਦਾ। ਉਸ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਨੀ ਇਮਾਨਦਾਰੀ ਨਾਲ ਇਸ ਸਾਰੇ ਨੂੰ ਸਬਜੈਕਟ ਨੂੰ ਲਿਆ ਜਾਏ, ਪਰ ਫਿਰ ਵੀ ਮੈਨੂੰ ਲੱਗਦਾ ਹੈ ਵੀ ਕਈ ਵਾਰ ਸਾਡੀ ਕੌਮ ਵਿਚਲੇ ਜਿਹੜੇ ਪੋਜ਼ਿਟਿਵ ਟਰੇਟ ਨੇ, ਹਾਂ ਪੱਖੀ ਗੁਣ ਨੇ, ਸਾਂਝ ਦੀ ਗੱਲ ਹੈ, ਉਸ ਵੱਲ ਧਿਆਨ ਘੱਟ ਜਾਂਦਾ ਔਰ ਅਸੀਂ ਬਾਰ-ਬਾਰ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਲੋੜ ਤੋਂ ਵੀ ਜ਼ਿਆਦਾ ਵੱਡਾ ਬਣਾ ਕੇ ਦੇਖਦੇ ਜੀ। ਪਿਛਲੇ ਦਿਨਾਂ 'ਚ ਹੀ ਮੈਂ ਕੈਲੀਫੋਰਨੀਆ ਸੀ ਤੇ ਕੋਈ ਸੱਜਣ, ਕਿਉਂਕਿ ਅਸੀਂ ਇੱਕ ਫੰਕਸ਼ਨ ਫਰੈਜ਼ਨੋ ਸੀ, ਤੇ ਉਹ ਗੱਲ ਕਰਨ ਲੱਗੇ, ਉਹਨਾਂ ਦਾ ਗੁਜਰਾਤੀਆਂ ਦੇ ਨਾਲ ਬਹੁਤ ਵਾਹ ਪੈਂਦਾ, ਤੇ ਉਹ ਕਹਿਣ ਲੱਗੇ ਕਿ ਜੀ ਅਸੀਂ ਬਹੁਤ ਵਾਰੀ ਆਪਣਿਆਂ 'ਚ ਇੰਨੀਆਂ ਖਾਮੀਆਂ ਦੇਖਦੇ ਹਾਂ ਵੀ ਮੈਨੂੰ ਜਿੰਨੇ ਗੁਜਰਾਤੀ ਮਿਲਦੇ ਨੇ, ਉਹ ਕਹਿਣਗੇ ਕਿ ਜੀ ਉਹਨਾਂ ਨੇ ਹਿੰਦੀ 'ਚ ਹੀ ਕਿਹਾ ਗੁਜਰਾਤੀ ਐਕਸੈਂਟ ਦੇ ਵਿੱਚ ਕਿ ਵੀ ਉਹ ਕਹਿਣਗੇ ਵੀ ਸਿੱਖਾਂ ਵਰਗਾ ਪਿਆਰ ਔਰ ਤੁਸੀਂ ਜਿਸ ਤਰ੍ਹਾਂ ਮਦਦ ਕਰਦੇ ਹੋ ਵੀ ਅਸੀਂ ਤਾਂ ਕੁੱਤੇ ਹਾਂ, ਜਿਵੇਂ ਕੁੱਤਾ ਕੁੱਤੇ ਦਾ ਵੈਰੀ ਹੈ, ਅਸੀਂ ਤਾਂ ਇੱਕ ਦੂਜੇ ਦੀਆਂ ਜੜ੍ਹਾਂ ਵੱਢਦੇ, ਔਰ ਤੁਸੀਂ ਜਿਸ ਤਰ੍ਹਾਂ ਮਦਦ ਕਰਦੇ ਹੋ ਇੱਕ ਦੂਜੇ ਦੀ, ਹਰ ਇੱਕ ਦੇ ਦੁੱਖ ਸੁੱਖ 'ਚ ਪਹੁੰਚਦੇ ਹੋ ਔਰ ਜਿਸ ਤਰੀਕੇ ਨਾਲ ਤੁਹਾਡਾ ਹੁੰਦਾ ਹੈ। ਸੋ ਮੈਂ ਸਮਝਦਾ ਵੀ ਇਸੇ ਤਰ੍ਹਾਂ ਹੁਣ, ਔਰ ਇਹਨਾਂ ਦੀ ਵੀਰ ਅਮਨਦੀਪ ਸਿੰਘ ਜੀ ਦੀ ਲਿਖਤ ਦੇ ਵਿੱਚ ਖੁਦ ਕੰਟਰਡਿਕਸ਼ਨ ਹੈ। ਇੱਕ ਪਾਸੇ ਜਦੋਂ ਉਹ ਪਾਕਿਸਤਾਨ ਦੇ ਹਵਾਲੇ ਨਾਲ ਕਹਿ ਰਹੇ ਨੇ ਤੇ ਕਹਿ ਰਹੇ ਨੇ ਜੀ ਦੇਖੋ ਉੱਥੇ ਕੁੱਤਿਆਂ ਦੀ ਤਰ੍ਹਾਂ ਲੜਦੇ ਨੇ ਸੁੰਨੀ ਸ਼ੀਆ ਇੱਧਰ ਉੱਧਰ, ਪਰ ਦੋ ਫਿਕਰਿਆਂ ਬਾਅਦ ਹੀ ਉਹ ਕਹਿੰਦੇ ਨੇ ਕਿ ਜੀ ਦੇਖੋ ਮੁਸਲਮਾਨ ਮੁਸਲਮਾਨ ਦੀ ਮਦਦ ਕਰਦਾ ਹੈ, ਈਸਾਈ ਈਸਾਈ ਦੀ ਮਦਦ ਕਰਦਾ ਹੈ, ਹਿੰਦੂ ਹਿੰਦੂ ਦੀ ਮਦਦ ਕਰਦਾ ਹੈ, ਪਰ ਸਿੱਖ ਜਿਹੜਾ ਉਹ ਲੱਤ ਮਾਰਦਾ ਆਪਣੇ ਨੂੰ। ਸੋ ਮਤਲਬ ਦੇਖੋ ਬਹੁਤ ਵਾਰੇ ਹੁੰਦਾ ਹੈ ਵੀ ਅਸੀਂ ਖਾਲਿਸਤਾਨ ਦੇ ਕਾਨਸੈਪਟ ਨੂੰ ਛੁਟਿਆਉਣ ਦੇ ਲਈ, ਇੱਕ ਤਾਂ ਹੁੰਦਾ ਵੀ ਤੁਹਾਨੂੰ ਨਜ਼ਰ ਆਉਂਦਾ ਵੀ ਤੁਹਾਡੇ ਸਾਹਮਣੇ, ਔਰ ਮੈਨੂੰ ਯਾਦ ਹੈ ਜਦੋਂ ਡਾਕਟਰ ਸਿੰਥੀਆ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਬੁੱਕ ਦੇ ਉੱਤੇ ਕੰਮ ਕਰ ਰਹੇ ਸੀ, ਤੇ ਉਹ ਕਿਉਂਕਿ ਐਕੈਡੈਮਿਸ਼ੀਅਨ ਹੈ, ਉਹਨੇ ਜਦੋਂ ਕੋਈ ਵੀ ਇੰਟਰਵਿਊ ਕੀਤਾ ਜਿਹੜੇ ਡਾਇਰੈਕਟ ਉਸ ਸਟਰਗਲ ਦੇ ਵਿੱਚ ਲੜੇ ਰਹੇ ਸੀ, ਤੇ ਉਹ ਨੈਗੇਟਿਵ ਸਵਾਲ ਵੀ ਪੁੱਛਦੇ ਸੀ। ਉਹਨੇ ਇੱਕ ਨੂੰ ਪੁੱਛਿਆ, ਉਹਨੇ ਕਿਹਾ ਕਿ ਜੀ ਤੁਸੀਂ ਇੰਨੀਆਂ ਗੱਲਾਂ ਕਰਦੇ ਹੋ, ਖਾਲਿਸਤਾਨ ਦਾ ਇੱਕ ਤੁਸੀਂ ਡ੍ਰੀਮਲੈਂਡ ਬਣਾਇਆ ਹੈ ਕਿ ਉੱਥੇ ਆਹ ਵੀ ਹੋਏਗਾ ਇਹ ਵੀ ਹੋਏਗਾ, ਉਹਦੇ 'ਚ ਕੀ ਗਾਰੰਟੀ ਹੈ ਕਿ ਵੀ ਇਹ ਜੋ ਤੁਸੀਂ ਕਹਿ ਰਹੇ ਹੋ ਨਾ ਹੋਏ, ਉਹਦਾ ਹਾਲ ਜਿਹੜਾ ਹੈ ਉਹ ਬਦਤਰ ਹੋਏ ਇਹਦੇ ਨਾਲੋਂ। ਤੇ ਉਹਨੇ ਕਿਹਾ ਮੈਡਮ ਜੋ ਵੀ ਹੋਏਗਾ ਜਿਸ ਹਾਲ 'ਚ ਅਸੀਂ ਐ ਉਹਦੇ ਨਾਲੋਂ ਚੰਗਾ ਹੀ ਹੋਏਗਾ।
ਜੀ ਜੀ। ਸੋ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਤਾਂ ਕਨਵਿਕਸ਼ਨ ਲੈਣੀ ਹੈ ਉਹਨਾਂ ਦੇ ਸਾਹਮਣੇ ਇਹ ਹੈ ਕਿ ਵੀ ਪਾਕਿਸਤਾਨ ਹੈ, ਭਾਵੇਂ ਲੜਦੇ ਵੀ ਨੇ, ਆ ਭਿੜਦੇ ਵੀ ਨੇ, ਝਗੜੇ ਵੀ ਨੇ, ਪਰ ਕੋਈ ਉਹਨਾਂ ਦੇ ਕੁਰਾਨ ਨੂੰ ਤਾਂ ਨਹੀਂ ਜਿਹੜਾ ਹੈ ਉਹ ਸਬਜੈਕਟ ਟੂ ਕੁਐਸਚਨ ਕਰਦਾ, ਕੋਈ ਉਹਨਾਂ ਦੇ ਜਿਹੜੀਆਂ ਮੁੱਢਲਾ ਉਹਨਾਂ ਦਾ ਮਜ਼ਹਬ ਹੈ ਉਸ ਨੂੰ ਤਾਂ ਨਹੀਂ ਡਿਸਟਰੋਏ ਕਰਦਾ। ਔਰ ਅੱਜ ਜੇ ਅਮਰੀਕਾ ਦੇ ਵਿੱਚ, ਔਰ ਇਹ ਗੱਲ ਸਮਝਦੇ ਨੇ ਸਾਰੇ ਕਿ ਇਹਨਾਂ 'ਚ ਵੀ ਇੱਕ ਕਲਾਸ ਪਾਕਿਸਤਾਨ 'ਚ ਹੈ ਜਿਹੜੇ ਥੋੜੇ ਬਹੁਤ ਕਈ ਵਾਰੀ ਸਮਝਣ ਲੱਗ ਜਾਂਦੇ ਨੇ ਕਿ ਜੀ ਜੇ ਸਾਂਝਾ ਹੁੰਦਾ ਤੇ ਇਹ ਸੀ ਤੇ ਉਹ ਸੀ, ਤੇ ਫਿਰ ਆਪ ਹੀ ਇੱਕ ਇਸ ਕਿਸਮ ਦੀ ਡਿਬੇਟ 'ਚ ਮੈਂ ਵੀ ਸ਼ਾਮਲ ਸੀ। ਇੱਕ ਨੇ ਕਿਹਾ, ਕਹਿੰਦਾ ਹਿੰਦੁਸਤਾਨ ਦੇ ਮੁਸਲਮਾਨਾਂ ਦਾ ਹਾਲ ਦੇਖ ਲਓ ਕੀ ਹੈ। ਤੇ ਜੇ ਤੁਸੀਂ ਅੱਜ ਅਮਰੀਕਾ ਦੇ ਵਿੱਚ 30,000 ਡਾਕਟਰ ਜਿਹੜੇ ਨੇ, ਜਿਹੜੀ ਪਾਕਿਸਤਾਨ ਦੇ ਮੂਲ ਦੇ ਡਾਕਟਰਾਂ ਦੀ ਫਿਜ਼ੀਸ਼ੀਅਨਸ ਦੀ ਐਸੋਸੀਏਸ਼ਨ ਹੈ, ਉਹਦੇ 30,000 ਡਾਕਟਰ ਮੈਂਬਰ ਨੇ। ਇਹਦਾ ਮਤਲਬ ਵੀ 30,000 ਹਾਈਲੀ ਐਜੂਕੇਟਿਡ ਪਾਕਿਸਤਾਨੀ ਡਾਕਟਰ ਇਕੱਲੇ ਅਮਰੀਕਾ 'ਚ ਨੇ, ਔਰ ਭਾਰਤ ਦੇ 50,000 ਹੋਣਗੇ। ਹੁਣ ਜੇ ਮੁਲਕ ਨਾ ਹੁੰਦਾ ਜਿਸ ਲੈਵਲ ਤੱਕ ਉਹ ਪਹੁੰਚੇ ਨੇ, ਉਹਨਾਂ ਦੇ ਕੋਲ ਅੱਜ ਉਹ, ਜੇ ਤੁਸੀਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਦਾ ਸਟੈਂਡਰਡ ਇੰਡੀਆ ਦੇ ਨਾਲ ਵੀ ਠੀਕ ਹੈ, ਕਿੰਨੀਆਂ 67 ਸਾਲ 2-3-4 ਵਾਰੀ ਇੰਡੀਆ ਦੇ ਨਾਲ ਉਹ ਭਿੜੇ ਨੇ। ਅਫਗਾਨਿਸਤਾਨ 'ਚ 10 ਸਾਲ ਆ ਕੇ ਸੋਵੀਅਤ ਯੂਨੀਅਨ ਬੈਠਾ ਰਿਹਾ, ਉਹਦੇ ਨਾਲ ਡੀਲ ਕੀਤਾ ਹੈ। ਆਹ 10 ਸਾਲ ਹੁਣ ਨੈਟੋ ਤੇ ਅਮਰੀਕਾ ਫੌਜਾਂ ਆ ਕੇ ਬੈਠੀਆਂ ਰਹੀਆਂ ਜਿਹੜੀਆਂ ਇਹਦੇ ਬਾਵਜੂਦ ਜੇ ਪਾਕਿਸਤਾਨ ਜਿਹੜਾ ਹੈ ਉਸ ਨੇ ਉਹ ਇੱਕ ਨਿਊਕਲੀਅਰ ਪਾਵਰ ਵੀ ਬਣਿਆ ਹੈ ਉਹਨਾਂ ਦੀ। ਔਰ ਇਹ ਅਸੀਂ ਹੁਣੇ ਹੀ MS ਗਿੱਲ ਦੀ ਗੱਲ ਕਰਕੇ ਹਟੇ, ਇਹ ਕੁਝ ਸਮਾਂ ਪਹਿਲਾਂ ਦੀ ਗੱਲ ਹੈ, ਆਪਣੀ ਵਾਈਫ ਦੇ ਨਾਲ ਪਾਕਿਸਤਾਨ ਗਏ ਔਰ ਯੂਨੀਵਰਸਿਟੀਆਂ ਦੇ ਵਿੱਚ ਕਿਤੇ ਇਨਵਾਈਟ ਕੀਤਾ ਸੀ ਉਹਨਾਂ ਨੂੰ। ਇਹਨਾਂ ਦਾ ਹੀ ਆਰਟੀਕਲ ਸੀ ਉਹਦੇ ਤੇ, ਕਹਿੰਦੇ ਕਿ ਵੀ ਸਾਨੂੰ ਇੱਧਰ ਜਿਸ ਕਿਸਮ ਦਾ ਪ੍ਰਭਾਵ ਮੀਡੀਆ ਨੇ ਉੱਥੇ ਕੱਟੜਵਾਦ, ਉਹਨੇ ਕਿਹਾ ਜੀ ਜਿਸ ਫਰੀडम ਦੇ ਨਾਲ ਯੂਨੀਵਰਸਿਟੀ ਦੀਆਂ ਕੁੜੀਆਂ, ਕਾਲਜ ਦੀਆਂ ਕੁੜੀਆਂ, ਜਿਵੇਂ ਉਹਨਾਂ ਨੇ ਸਾਡੇ ਨਾਲ ਇੰਟਰੈਕਸ਼ਨ ਕੀਤਾ, ਜਿੰਨੀ ਫਾਈਨਨੈਸ ਹੈ, ਜਿੰਨਾ ਦੂਜਾ ਵੀ ਅਸੀਂ ਇੱਥੇ ਇਮੇਜਿਨ ਵੀ ਨਹੀਂ ਕਰ ਸਕਦੇ, ਕਿਉਂਕਿ ਜੋ ਸਾਨੂੰ ਮੀਡੀਆ ਪ੍ਰਭਾਵ ਦਿੰਦਾ ਹੈ ਅਸੀਂ ਉਹਦੇ ਮੁਤਾਬਕ ਹੀ ਦੇਖਦੇ ਹਾਂ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਕਿ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ, ਹਰ ਸੁਸਾਇਟੀ ਥਰਾਈਵ ਕਰਦੀ ਹੈ ਟੁਵਰਡਸ ਪਰਫੈਕਸ਼ਨ। ਹੁਣ ਤੁਸੀਂ ਇਹ ਕਹੋ ਜੀ ਕਿ ਜੀ ਮੈਂ ਸਾਰੇ ਸਿੱਖ ਲੀਡਰਾਂ ਨੂੰ ਪੁੱਛਿਆ ਜੀ ਤੁਸੀਂ ਕਿੰਨੇ ਕੁ ਬੱਚਿਆਂ ਨੂੰ ਬਾਹਰਲੀਆਂ ਯੂਨੀਵਰਸਿਟੀਆਂ 'ਚ ਪੜ੍ਹਾਇਆ ਹੈ, ਕਿੰਨਿਆਂ ਕੁ ਨੂੰ ਹਾਇਰ ਐਜੂਕੇਸ਼ਨ ਦਿੱਤੀ ਹੈ। ਅੱਜ ਉਹ ਜਥੇਬੰਦੀਆਂ ਨੇ ਅਮਰੀਕਾ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਵੀ ਸਕਾਲਰਸ਼ਿਪ ਦੇ ਕੇ ਚੰਗੀ ਪੜ੍ਹਾਈ ਦਾ ਯਤਨ ਕਰਦੇ ਨੇ, ਇੱਥੇ ਜੇ 7 ਲੱਖ ਸਿੱਖ ਰਹਿੰਦਾ ਉਹਨਾਂ ਦੇ ਵੀ ਬੱਚੇ ਬੱਚੀਆਂ ਜਿਹੜੇ ਟੌਪ ਯੂਨੀਵਰਸਿਟੀ 'ਚ ਜਾ ਰਹੇ ਨੇ, ਉਹ ਤੁਹਾਡੇ ਫਿਊਚਰ ਦੇ ਖਾਲਿਸਤਾਨ ਦੇ ਲਈ ਹੀ ਇੱਕ ਤੁਹਾਡਾ ਥਿੰਕ ਟੈਂਕ ਵੀ ਬਣਦਾ ਜੀ। ਇਹ ਠੀਕ ਹੈ ਕਿ ਵੀ ਬਹੁਤ ਸਾਰਾ ਪਾਰਟ ਜਿਹੜਾ ਸਾਡੀਆਂ ਜਥੇਬੰਦਕ ਇਕਾਈਆਂ ਰਹੀਆਂ ਨੇ ਉਹਨਾਂ ਦਾ ਇੰਨਾ ਮਲਟੀਫੋਲਡ ਚੈਲੰਜ ਨੇ ਉਹਨਾਂ ਦੇ ਸਾਹਮਣੇ, ਲੇਕਿਨ ਇਹਦੇ 'ਚ ਕੋਈ ਨਹੀਂ ਹੈ ਕਿ ਵੀ ਜੇ ਕਿਸੇ ਦੇ ਸਾਹਮਣੇ ਕਿੰਨੇ ਸਿੱਖ ਤਾਂ ਜਾ ਕੇ ਦੂਜਿਆਂ ਦੀ ਮਦਦ ਤੇ ਲੱਗੇ ਹੁੰਦੇ ਨੇ ਕਿ ਭਾਈ ਕਿਤੇ ਕੋਈ ਹਿਊਮੈਨਿਟੇਰੀਅਨ ਏਡ ਹੈ, ਕਿਤੇ ਕੈਟਰੀਨ ਹੈ, ਕਿਤੇ ਸੁਨਾਮੀ ਹੈ, ਕਿਤੇ ਦੂਜਾ ਹੈ। ਜਿਹੜੇ ਲੋਕ ਇਹ ਕਹਿੰਦੇ ਸੀ ਜੀ ਦੇਖੋ ਗੁਰਦੁਆਰਿਆਂ ਦੇ ਲੰਗਰ ਤੋਂ ਬਿਨਾਂ ਕੋਈ ਨਹੀਂ, ਹੁਣ ਇਹਨਾਂ ਨੂੰ ਜਿਹੜੇ ਗੱਲਾਂ ਕਰਨ ਵਾਲੇ ਨੇ ਪੁੱਛੋ ਤੁਸੀਂ ਕਿੰਨੇ ਕੁ ਆਵਰ ਵਲੰਟੀਅਰ ਕਰਦੇ ਹੋ ਜਾ ਕੇ। ਜੇ ਵਲੰਟੀਅਰ ਅੱਜ ਮਿਆਂਮਾਰ ਯੂਨਾਈਟਿਡ ਸਿੱਖਸ ਦੇ ਵਲੰਟੀਅਰ ਬੈਠੇ ਨੇ, ਨੇਪਾਲ 'ਚ ਘਰ ਬਣਾ ਕੇ ਦੇ ਰਹੇ ਨੇ, ਹਵਾਈ 'ਚ ਜਿਹੜਾ ਹੇਤੀ ਦੇ ਵਿੱਚ ਅਜੇ ਤੱਕ ਦੇ ਰਹੇ ਨੇ, ਕਿੰਨੇ ਇਹ ਜਦੋਂ ਤੁਸੀਂ ਗੱਲਾਂ ਜ਼ਿਆਦਾ ਕਰਦੇ ਹੋ ਔਰ ਸਿਰਫ ਤੁਹਾਡਾ ਕੰਮ ਸਿਰਫ ਨੁਕਸ ਲੱਭਣਾ ਹੀ ਹੈ। ਠੀਕ ਹੈ, ਜ਼ਾਤ ਪਾਤ ਹੈ, ਕੋ ਅੱਜ ਹੈ 5 ਸਦੀਆਂ 4000 ਸਾਲ ਦੀ ਜ਼ਾਤ ਪਾਤ ਹੈ। ਕਿੰਨਿਆਂ ਕਨੇ ਆਪਸ 'ਚ ਮੈਰਿਜਸ ਕੀਤੀਆਂ। ਮੈਂ ਕੈਂਪਾਂ 'ਚ ਜਾਂਦਾ 15-20 ਸਾਲ ਤੋਂ, ਮੈਂ 2 ਦਰਜਨ ਕਪਲ ਮੈਂ ਜਾਣਦਾ ਮੁੰਡੇ ਕੁੜੀਆਂ ਜਿਨ੍ਹਾਂ ਨੇ ਜ਼ਾਤ ਪਾਤੀ ਸਿਸਟਮ ਤੋੜ ਕੇ ਵਿਆਹ ਕੀਤੇ ਨੇ ਔਰ ਗੁਰਸਿੱਖ ਨੇ, ਹਾਈਲੀ ਐਜੂਕੇਟਿਡ ਨੇ। ਸੋ ਜਦੋਂ ਕੋਈ ਚੀਜ਼ਾਂ ਲੰਬਾ ਵਕਤ ਕਿਸੇ ਸੁਸਾਇਟੀ ਦਾ ਇੱਕ ਛਾਪਾ ਪਿਆ ਹੁੰਦਾ ਹੈ ਕਲਚਰ ਦਾ, ਉਹਨੂੰ ਤੋੜਨਾ ਚਾਹੀਦਾ ਹੈ। ਹੁਣ ਮੈਂ ਹਮੇਸ਼ਾ ਜਿੰਨਾ ਮੇਰੇ ਸਟਰੋਂਗ ਵਿਊ ਨੇ ਜ਼ਾਤ ਪਾਤ ਦੇ ਮੁੱਦੇ ਤੇ, ਮੈਂ ਤਾਂ ਕੋਡ ਗਿਣਦਾ ਜਿਹੜਾ ਚੰਬੜਿਆ ਹੋਇਆ ਹੈ ਜੀ। ਲੇਕਿਨ ਸਿਰਫ ਤੁਸੀਂ ਕਹੀ ਜਾਓ। ਇਹ ਸਾਰ ਸਾਹਿਬ ਆਪ ਪਹਿਲਾਂ ਜਦੋਂ ਆਪਣੀ ਬੱਚੀ ਜਾਂ ਆਪਣੀ ਭੈਣ ਜਾਂ ਆਪਣੇ ਪਰਿਵਾਰ ਦੇ ਹੋਏਗਾ ਬਾਹਰ ਕਰੋ ਵਿਆਹ, ਬਾਕੀ ਭਾਈਚਾਰਿਆਂ 'ਚ ਕਰੋ, ਫਿਰ ਤੁਸੀਂ ਰੋਲ ਮਾਡਲ ਸੈੱਟ ਕਰੋ। ਤੁਸੀਂ ਦੂਜਿਆਂ ਨੂੰ ਕਹੀ ਜਾਓ ਜੀ ਉਹ ਨਹੀਂ ਕਰਦੇ, ਅਸੀਂ ਕਿੰਨਾ ਕੁ ਕਰਕੇ ਰਾਜੀ ਹਾਂ ਜੀ। ਬਿਲਕੁਲ। ਸੋ ਕੁਝ ਖਾਮੀਆਂ ਨੇ, ਪਰ ਉਹਨਾਂ ਨੂੰ ਤੁਸੀਂ ਐਵੇਂ ਇੱਕ ਨਿੱਕੇ ਜਿਹੇ ਤੀਲੇ ਨੂੰ ਸ਼ਤੀਰ ਬਣਾ ਦਿਓ ਤੇ ਆਪਣਾ ਜਿਹੜਾ ਤੁਹਾਡੀ ਅਸਲੀ ਗੱਲ ਹੈ ਤੁਹਾਨੂੰ ਦੁਸ਼ਮਣ ਨਜ਼ਰ ਨਾ ਆਏ ਬੈਠੇ ਆ, ਤੁਹਾਨੂੰ ਲੱਗੇ ਜੀ ਬਿਦਰ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੋ ਗਈ, ਦੂਜਿਆਂ 'ਚ ਹੋ ਗਈ। ਇੱਥੇ ਨਹੀਂ ਹੁੰਦੀ ਹੈ। ਇੱਥੇ ਗੋਰਿਆਂ ਦੇ ਵਿੱਚ ਵੀ ਜਿਹੜਾ ਸਾਊਥ ਦਾ ਨਾਰਥ ਨਾਲ ਹੁਣ ਤੱਕ ਜਿਹੜਾ ਇਸ ਕਿਸਮ ਦਾ ਵੀ ਰਿਹਾ ਕਿ ਇੱਥੇ ਲੋਕ ਇਸ ਕਿਸਮ ਦੇ ਡਿਸਕ੍ਰਿਮੀਨੇਟਰੀ ਸੀ। ਆਇਰਿਸ਼ ਲੋਕਾਂ ਨੂੰ ਪੁੱਛੋ, ਗੋਰੇ ਸੀ ਉਹ ਵੀ, ਕ੍ਰਿਸਚੀਅਨ ਵੀ ਸੀ, ਇੱਥੇ ਆਏ ਕਿਹਨਾਂ ਹਾਲਾਤਾਂ 'ਚੋਂ ਗੁਜ਼ਰੇ ਜੀ। ਔਰ ਠੀਕ ਹੈ ਜੇ ਅੱਜ ਯੂਰਪ ਦੇ ਵਿੱਚ ਮੁਸਲਮਾਨ, ਸੀਰੀਅਨ ਜਾਂ ਦੂਜਿਆਂ ਨੂੰ, ਅਸੀਂ ਤਾਂ ਇੱਕ ਸੈਗਮੈਂਟ ਕੀਤਾ ਸੀ, ਅਸੀਂ ਵੀ ਕਰਸ ਕੀਤਾ ਸੀ ਮੁਸਲਿਮ ਕੰਟਰੀਜ਼ ਨੂੰ, ਪਰ
ਕੁਝ ਫੈਕਟ ਬਾਅਦ 'ਚ ਸਾਹਮਣੇ ਆਏ। ਸਾਊਦੀ ਅਰੇਬੀਆ ਮੈਨੂੰ ਲੱਗਦਾ ਸੀ ਵੀ ਸੁੱਤਾ ਹੋਇਆ ਹੈ, ਫਿਰ ਆਇਆ ਉਹਨਾਂ ਦੀ ਸਟੇਟਮੈਂਟ ਕਿ ਅਸੀਂ 2.5 ਮਿਲੀਅਨ 2.5 ਲੱਖ ਸੀਰੀਅਨ ਰਿਫਿਊਜੀ ਜਿਹੜੇ ਨੇ ਲੈ ਨੇ, ਪਰ ਉਹਨੇ ਕਿਹਾ ਜੀ ਅਸੀਂ ਤੁਹਾਡੀ ਤਰ੍ਹਾਂ ਰਿਫਿਊਜੀ ਨਹੀਂ ਉਹਨਾਂ ਨੂੰ ਮੰਨਦੇ, ਅਸੀਂ ਉਹਨਾਂ ਨੂੰ ਆਮ ਸਹੂਲਤਾਂ ਦੇ ਕੇ ਸੁਸਾਇਟੀ ਦਾ ਹਿੱਸਾ ਬਣਾਇਆ। ਇਹ ਉਹਨਾਂ ਦੀ ਸਟੇਟਮੈਂਟ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਸਟਰਨ ਡੈਮੋਕ੍ਰੇਸੀਜ਼ ਜਾਂ ਅਮਰੀਕਨ ਸਿਸਟਮ, ਅਮਰੀਕਨ ਵੀ ਡਰਦੇ ਆ ਜਾਂ ਨਹੀਂ ਲੈ ਰਹੇ, 8000 ਲੈਣਾ ਮੰਨੇ ਨੇ ਜੀ, ਲੇਕਿਨ ਪ੍ਰੋਬਲਮਸ ਵੀ ਤਾਂ ਇਹਨਾਂ ਦੀਆਂ ਹੀ ਕ੍ਰੀਏਟ ਕੀਤੀਆਂ ਹੋਈਆਂ ਨੇ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਓਪਨਨੈਸ ਹੈ। ਇਹੀ ਜੇ ਓਪਨਨੈਸ ਨਾ ਹੁੰਦੀ ਤੇ ਅਸੀਂ ਇੰਨੀ ਵੱਡੀ ਗਿਣਤੀ 'ਚ ਵੈਸਟਰਨ ਸੁਸਾਇਟੀ 'ਚ ਜਾਂ ਅਮਰੀਕਾ ਕੈਨੇਡਾ 'ਚ ਕਿਉਂ ਆਉਂਦੇ। ਇਹ ਬੈਸਟ ਸਿਸਟਮ ਹੈ। ਔਰ ਲੇਕਿਨ ਇਸ ਨੂੰ ਦਾ ਹਵਾਲਾ ਬਣਾ ਕੇ ਤੁਸੀਂ ਬਾਕੀ ਭਾਰਤ 'ਚ ਜਾ ਕੇ ਜ਼ਾਤ ਪਾਤ ਦਾ ਹਾਲ ਦੇਖੋ ਵੀ ਤਮਿਲਨਾਡੂ 'ਚ ਕੀ ਹੈ, ਸਾਊਥ ਤੇ ਜਿਹੜੇ ਹਾਈਲੀ ਐਜੂਕੇਟਿਡ ਹਾਈਐਸਟ ਲਿਟਰੇਸੀ ਰੇਟ ਹੈ, ਫਿਰ ਪੰਜਾਬ 'ਚ ਆ ਕੇ ਕੰਪੇਅਰ ਕਰੋ। 4000 ਸਾਲ ਦੀ ਲਾਹਨਤ ਜਿਹੜੀ ਹੈ ਉਸ ਨੂੰ ਵਕਤ ਲੱਗੇਗਾ, ਲੇਕਿਨ ਇਸ ਗੱਲ ਦਾ ਮੈਨੂੰ ਫਖਰ ਹੈ ਵੀ ਸਾਡੇ ਅੱਗੋਂ ਬੱਚੇ ਬੱਚੀਆਂ ਜਿਹੜੇ ਗੁਰਮਤ ਦੀ ਸਿੱਖੀ ਦੀ ਐਜੂਕੇਸ਼ਨ ਨੂੰ ਠੀਕ ਹਵਾਲੇ ਨਾਲ ਸਮਝਦੇ ਨੇ, ਉਹ ਚੈਲੰਜ ਕਰਦੇ ਨੇ ਵੀ ਇਹ ਕੀ ਹੈ, ਮੁੰਡਾ ਕੁੜੀ ਦਾ ਫਰਕ ਕਿਉਂ ਹੈ, ਮੁੰਡੇ ਜੰਮੇ ਤੋਂ ਤੁਸੀਂ ਲੱਡੂ ਵੰਡਦੇ ਹੋ ਕੁੜੀਆਂ ਤੇ ਕਿਉਂ ਨਹੀਂ, ਇਹ ਜ਼ਾਤ ਪਾਤ ਕੀ ਹੈ ਜੇ ਤੁਸੀਂ ਕਹਿੰਦੇ ਹੋ ਵੀ ਸਿੱਖੀ ਅੰਮ੍ਰਿਤ ਛਕ ਕੇ ਬਰਾਬਰ ਹੈ। ਸੋ ਜ਼ਾਹਿਰ ਹੈ ਕਿ ਚੇਂਜ ਹੈ, ਲੇਕਿਨ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਵੀ ਇਸ ਕਿਸਮ ਦੀਆਂ ਹੋਰ ਵੀ ਈਮੇਲਸ ਹੁੰਦੀਆਂ ਨੇ, ਪਰ ਮੈਂ ਸਮਝਦਾ ਵੀ ਨੈਗੇਟਿਵਿਟੀ ਚੋਂ ਵੀ ਨਿਕਲੀ ਹੈ। ਐਨਾਲਿਸਿਸ ਚੰਗੀ ਗੱਲ ਹੈ, ਪਰ ਸੈਲਫ ਕੰਡੈਮਨੇਸ਼ਨ ਹਰ ਗੱਲ ਦੇ ਵਿੱਚ ਆਪਣੇ ਸਿਰ 'ਚ ਸਵਾਹ ਪਾਈ ਜਾਣੀ ਇਹ ਵੀ ਠੀਕ ਨਹੀਂ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਪਰ ਫਿਰ ਵੀ ਇਹਨਾਂ ਦਾ ਸ਼ੁਕਰੀਆ ਉਹਨਾਂ ਨੇ ਲਿਖਿਆ। ਜੀ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ